ਜੋ ਫਲੋਰੀਡਾ ਦੇ ਵਿੱਚ ਐਕਸੀਡੈਂਟ ਹੋਇਆ ਉਹ ਤੋਂ ਬਾਅਦ ਕੀ ਕੁਝ ਵਾਪਰਿਆ। ਉਸ ਦੇ ਨਾਲ ਪੰਜਾਬੀ ਜਾਂ ਮੈਂ ਭਾਰਤੀ ਮੂਲ ਦੇ ਵੀ ਕਹਿ ਦੇਣਾ, ਕਿਉਂਕਿ ਹਰਿਆਣਵੀ ਭੈਣ ਭਰਾ ਵੀ ਕਈ ਹੈਗੇ ਟਰੱਕਿੰਗ ਇੰਡਸਟਰੀ 'ਚ। 70 ਤੋਂ 80% ਜਿਹੜੇ ਟਰੱਕ ਡਰਾਈਵਰਸ ਆ ਤੁਹਾਡੇ ਉੱਤੇ ਇਹਦਾ ਅਸਰ ਪੈਣ ਜਾ ਰਿਹਾ ਹੈਗਾ। ਖਬਰਾਂ ਬੜੀਆਂ ਡਰਾਉਣੀਆਂ ਆ, ਤੇ ਜੇ ਸੁਣਨੀ ਆ ਤਾਂ ਸੁਣਦੇ ਰਹੋ, ਨਹੀਂ ਤਾਂ ਆਪਣਾ ਰੇਡੀਓ ਜਿਹੜਾ ਉਹ ਬੰਦ ਕਰ ਦਿਓ। ਇਹ ਤੁਹਾਡੇ ਲਈ ਫਾਇਦੇਮੰਦ ਹੋਊਗੀਆਂ ਜੋ ਆਪਾਂ ਅੱਜ ਤੁਹਾਨੂੰ ਡਿਸਕਸ ਕਰਨ ਜਾ ਰਹੇ ਹਾਂ ਵੀ ਕੀ ਕੁਝ ਅਮਰੀਕਾ ਦੇ ਵਿੱਚ ਵਾਪਰ ਰਿਹਾ ਹੈਗਾ ਜੀ। ਜਾਂ ਸਭ ਤੋਂ ਪਹਿਲੀ ਖਬਰ ਜਿਹੜੀ ਆ ਉਹ ਇਹ ਆ ਰਹੀ ਆ ਵੀ ਫਲੋਰੀਡਾ ਸਟੇਟ ਨੇ ਆਪਣੇ ਜਿਹੜੇ ਉਹਨਾਂ ਦੇ ਚੈੱਕ ਪੁਆਇੰਟ ਹੈਗੇ ਆ ਟਰੱਕਾਂ ਦੇ, ਉੱਥੇ ਜੋ ਆ ਉਹ ਇਮੀਗ੍ਰੇਸ਼ਨ ਸਟੇਟਸ ਵੀ ਤੁਹਾਡਾ ਚੈੱਕ ਕਰਨਗੇ। ਇਹ ਹੁਣੇ ਹੀ ਲੇਟੈਸਟ ਖਬਰ ਆਈ ਹੈਗੀ ਆ ਫਲੋਰੀਡਾ ਦੇ ਉੱਤੋਂ। CBS ਦੀ ਨਿਊਜ਼ ਆ, ਆਪਾਂ ਬੈਕ ਤੇ ਵੀ ਤੁਹਾਨੂੰ ਦਿਖਾ ਦਾਂਗੇ। ਫਲੋਰੀਡਾ ਟਰਨ ਟਰੱਕ ਇਨਸਪੈਕਸ਼ਨ ਸਟੇਸ਼ਨਸ ਇਨਟੂ ਆਈਸ ਚੈੱਕ ਪੁਆਇੰਟਸ ਫੋਲੋਇੰਗ ਡੈਡਲੀ ਟਰਨ ਪੀਕੇ ਕ੍ਰੈਸ਼। ਜੋ ਫਲੋਰੀਡਾ 'ਚ ਐਕਸੀਡੈਂਟ ਹੋਇਆ ਸੀ ਟਰੱਕ ਦਾ, ਉਸ ਤੋਂ ਬਾਅਦ ਹੁਣ ਅੱਜ ਤੋਂ ਹੀ ਜਿਹੜਾ ਫਲੋਰੀਡਾ ਸਟੇਟ ਦੇ ਵਿੱਚ ਟਰੱਕ ਸਟਾਪਸ ਜਿਹੜੇ ਹੈਗੇ ਆ, ਟਰੱਕ ਇਨਸਪੈਕਸ਼ਨ ਸਟੇਸ਼ਨ ਹੈਗੇ ਆ, ਉੱਥੇ ਇਮੀਗ੍ਰੇਸ਼ਨ ਸਟੇਟਸ ਵੀ ਚੈੱਕ ਕੀਤਾ ਜਾਊਗਾ। ਪੰਜਾਬੀਆਂ ਲਈ ਜਾਂ ਭਾਰਤੀ ਮੂਲ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਲਈ ਇੰਪੋਰਟੈਂਟ ਇਸ ਕਰਕੇ ਆ ਵੀ ਪਹਿਲੇ ਦਿਨ ਤੋਂ ਜਿੱਦਾਂ ਤੋਂ ਐਕਸੀਡੈਂਟ ਹੋਇਆ, ਬਾਰ-ਬਾਰ ਫਲੋਰੀਡਾ ਦੇ ਅਟਾਰਨੀ ਜਨਰਲ, ਫਲੋਰੀਡਾ ਦੇ ਗਵਰਨਰ, ਫਲੋਰੀਡਾ ਦੇ ਸ਼ੈਰਿਫ, ਉਹ ਜਿਸ ਡਰਾਈਵਰ ਦਾ ਐਕਸੀਡੈਂਟ ਹੋਇਆ ਸੀ ਉਹਨੂੰ ਇਲੀਗਲ ਇਮੀਗ੍ਰੈਂਟ ਹੀ ਕਹਿ ਰਹੇ ਆ, ਹਾਲਾਂਕਿ ਉਹਦੇ ਕੋਲ ਵਰਕ ਪਰਮਿਟ ਆ। ਸੋ ਇਹਦਾ ਮਤਲਬ ਜਿੰਨੇ ਵੀ ਵਰਕ ਪਰਮਿਟ ਵਾਲੇ ਆ ਉਹਨਾਂ ਨੂੰ ਉਹ ਕੀ ਸੋਚ ਰਹੇ ਹੈਗੇ ਆ। ਸੋ ਫਲੋਰੀਡਾ ਦੇ ਅਟਾਰਨੀ ਜਨਰਲ ਜੇਮਸ ਉਥਮੇਅਰ ਉਹਨਾਂ ਨੇ ਅਨਾਉਂਸ ਕੀਤਾ ਆ ਵੀ ਟਰੱਕ ਐਗਰੀਕਲਚਰ ਇਨਸਪੈਕਸ਼ਨ ਸਟੇਸ਼ਨਸ ਪੂਰੀ ਸਟੇਟ ਦੇ ਵਿੱਚ ਉਹ ਸਰਵ ਕਰੂਗੇ ਫੈਡਰਲ ਇਮੀਗ੍ਰੇਸ਼ਨ ਚੈੱਕ ਪੁਆਇੰਟਸ, ਕਿਉਂਕਿ ਅਗਸਤ 12 ਨੂੰ ਜੋ ਐਕਸੀਡੈਂਟ ਹੋਇਆ ਸੀ ਉਹ ਤੋਂ ਬਾਅਦ ਇਹ ਸਾਰਾ ਕੁਝ ਵਾਪਰਿਆ ਹੈਗਾ। ਬਾਰ-ਬਾਰ ਉਹ ਕਹਿ ਰਿਹਾ ਵੀ ਬੰਦਾ ਇਲੀਗਲ ਸੀ, ਉਹਦੇ ਨਾਲ 3 ਬੰਦੇ ਮਰ ਗਏ ਹੈਗੇ ਆ, ਜੋ ਵੀ ਉਹ ਆਪਾਂ ਸੁਣਦੇ ਹੀ ਆਏ ਹੈਗੇ ਆ ਪਿਛਲੇ ਦਿਨਾਂ ਦੇ ਵਿੱਚ। ਸੋ ਜੋ ਵੀ ਹੁਣ ਫਲੋਰੀਡਾ ਦੇ ਵਿੱਚ ਜਾਊਗਾ, ਖਾਸ ਕਰਕੇ ਜਿਹੜੇ ਨਾਨ ਡੋਮਿਸਾਈਲ ਸਟੇਟ ਲਾਇਸੈਂਸ ਦੇ, ਜਿਹੜੇ ਫਲੋਰੀਡਾ ਸਟੇਟ ਤੋਂ ਬਾਹਰ ਦੇ ਲਾਇਸੈਂਸ ਵਾਲੇ ਹੋਗੇ, ਉਹਨਾਂ ਦੇ ਵੀ ਪੂਰਾ ਚੈੱਕ ਕਰੂਗੇ ਉਹ ਇਮੀਗ੍ਰੇਸ਼ਨ ਦਾ ਸਟੇਟਸ ਤੁਹਾਡਾ ਕੀ ਹੈਗਾ ਆ, ਤੇ ਨਾਲ ਦੀ ਨਾਲ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਵੀ ਲਿਆ ਜਾਊਗਾ। ਉਹ ਕਹਿੰਦੇ ਆ ਵੀ ਕੈਲੀਫੋਰਨੀਆ, ਵਾਸ਼ਿੰਗਟਨ, ਇਹਨਾਂ ਨੇ ਜਿਹੜੇ ਰੂਲ ਆ ਇਗਨੋਰ ਕੀਤੇ ਹੈਗੇ ਆ, ਜਿਹਦੇ ਕਰਕੇ ਇਹ ਜਿਹੜਾ ਐਕਸੀਡੈਂਟ ਹੋਇਆ ਹੈਗਾ। ਇਹ ਬਾਰ-ਬਾਰ ਜੋ ਫਲੋਰੀਡਾ ਦੇ ਇਲੈਕਟਡ ਆਫੀਸ਼ੀਅਲਸ ਆ ਉਹ ਕਹਿ ਰਹੇ ਹੈਗੇ ਆ। ਸੋ ਹੁਣ ਐਨਫੋਰਸਮੈਂਟ ਪੂਰੀ ਹੋਊਗੀ। ਉਹ ਕਹਿੰਦੇ ਭਈ ਇਹਦੇ 'ਚ ਕੋਈ ਸ਼ੱਕ ਨਹੀਂ ਹੈ, 100% ਐਨਫੋਰਸਮੈਂਟ ਹੋਊਗੀ। ਜਿਹੜਾ ਕ੍ਰੈਸ਼ ਸੀਗਾ ਉਹ ਤੋਂ ਬਾਅਦ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਕੈਲੀਫੋਰਨੀਆ ਗਵਰਨਰ ਗੈਵਨ ਨਿਊਸਮ ਦੇ ਵਿੱਚ ਜੋ ਸ਼ਬਦੀ ਜੰਗ ਵੀ ਚੱਲੀ ਹੈਗੀ ਆ। ਦੋਨਾਂ ਨੇ ਇੱਕ ਦੂਜੇ ਨੂੰ ਕਿਹਾ ਵੀ ਨਹੀਂ ਜੀ ਤੁਸੀਂ ਦਿੱਤਾ ਵਰਕ ਪਰਮਿਟ, ਉਹ ਕਹਿ ਰਿਹਾ ਤੁਸੀਂ ਦਿੱਤਾ ਜੀ ਲਾਇਸੈਂਸ ਬਿਨਾਂ ਕਿਸੇ ਗੱਲ ਤੇ। ਤੇ ਹੁਣ FDACS ਇਹ ਜੋ ਫਲੋਰੀਡਾ ਡਿਪਾਰਟਮੈਂਟ ਆਫ ਐਗਰੀਕਲਚਰ ਤੇ ਕੰਜ਼ਿਊਮਰ ਸਰਵਿਸਿਜ਼ ਹੈਗੀ ਆ, ਉਹਦੇ ਕਮਿਸ਼ਨਰ ਵਿਲਟਨ ਸਿੰਪਸਨ ਆ, ਉਹਨਾਂ ਨੇ ਇਹ ਕਿਹਾ ਆ ਵੀ ਜੋ FDAC ਦੇ ACS ਦੇ ਆਫੀਸਰਸ ਉਹ ਐਕਟ ਕਰੂਗੇ ਐਜ਼ ਏ ਆਈਸ ਏਜੰਟ ਅੰਡਰ 287G ਪ੍ਰੋਗਰਾਮ। ਸੋ ਉਹ ਤੁਹਾਡੇ ਲਾਇਸੈਂਸ ਵੀ ਚੈੱਕ ਕਰਨਗੇ, ਤੁਹਾਡਾ ਇਮੀਗ੍ਰੇਸ਼ਨ ਸਟੇਟਸ ਵੀ ਚੈੱਕ ਕਰਨਗੇ, ਤੇ ਤੁਹਾਡੀ ਇੰਗਲਿਸ਼ ਦਾ ਟੈਸਟ ਵੀ ਉਹ ਲੈਣਗੇ। ਬਿਲਕੁਲ ਜੀ। ਸੋ ਹਰਜੋਤ ਸਿੰਘ ਜੀ, ਇਲੀਗਲ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਨਾਂ ਦੇ ਹੇਠਾਂ ਜਿਹੜੇ ਸੂਬਾ ਆ ਫਲੋਰੀਡਾ ਦਾ, ਉਹਨਾਂ ਦੇ ਜਿਹੜੇ ਅਟਰਨੀ ਜਨਰਲ ਆ ਅਥਮਾਇਰ, ਉਹਨਾਂ ਨੇ ਜਿਹੜਾ ਉਹ ਕਹਿਤਾ ਵੀ ਜਿਹੜਾ ਸੈਂਚੁਰੀ ਸਟੇਟਸ ਦਾ ਜਿਹੜਾ ਡਰਾਈਵਿੰਗ ਲਾਇਸੈਂਸ ਆ ਉਸ ਨੂੰ ਅਸੀਂ ਮੰਨਣਾ ਹੀ ਨਹੀਂ। ਗੱਲ ਹੀ ਮੁਕਾਤੀ ਉਹਨਾਂ ਨੇ। ਚਾਹੇ ਹੁਣ ਤੁਸੀਂ ਕੈਲੀਫੋਰਨੀਆ ਦੇ ਆ, ਚਾਹੇ ਉਹ ਤੁਸੀਂ ਵਾਸ਼ਿੰਗਟਨ ਦੇ ਆ, ਉਹਨਾਂ ਤੋਂ ਇਲਾਵਾ ਹੋਰ ਵੀ ਕਈ ਹੋਣਗੀਆਂ ਜਿਹੜੀਆਂ ਸੈਂਚੁਰੀ ਸਟੇਟਸ ਆਪਣੇ ਆਪ ਨੂੰ ਆਖਦੀਆਂ, ਪਰ ਕੈਲੀਫੋਰਨੀਆ ਦੇ ਤੇ ਖਾਸ ਕਰਕੇ ਜਿਹੜਾ ਉਹ ਹੈਗਾ ਆ, ਉਹਨਾਂ ਨੇ ਕਿਹਾ ਵੀ ਦੇ ਆਰ ਨਾਟ ਵੈਲਕਮ ਹੇਅਰ। ਬੇਸਿਕਲੀ ਅਸੀਂ ਉਹਨਾਂ ਦੇ ਲਾਇਸੈਂਸ ਨੂੰ ਮੰਨਦੇ ਨਹੀਂ ਆ। ਸੋ ਜੇ ਹਰਜੋਤ ਸਿੰਘ ਜੀ ਉਹ ਸੁਣਾ ਵੀ ਦਿੰਦੇ ਆ ਵੀ ਕੀ ਜਿਹੜੇ ਅਟਰਨੀ ਜਨਰਲ ਉਹ ਇਸ ਮੌਕੇ ਆਖ ਰਹੇ ਹੈਗੇ ਆ, ਤਾਂ ਜੋ ਫਿਰ ਪਤਾ ਲੱਗ ਜਾਵੇ ਵੀ ਉਹਨਾਂ ਦੀ ਇਸ ਦੇ ਵਿੱਚ ਭਾਵਨਾ ਹੈ ਕੀ। No telling how many illegal aliens are in this country driving large commercial vehicles and putting American families
in a safety risk every single day. As a reminder, in Florida, you cannot obtain a driver's license if you are an illegal alien. And if you have obtained a driver's license from one of these sanctuary states like California, Washington, or in the case of the driver from last night, New Jersey, those licenses are no good here. ਸੋ ਉਹਨਾਂ ਨੇ ਕਿਹਾ ਵੀ ਐਤਵਾਰ ਨੂੰ ਇੱਕ ਹੋਰ ਬੰਦਾ ਅਸੀਂ ਫੜਿਆ ਆ, ਜਿਹੜਾ ਉਹ ਕਹਿੰਦੇ ਵੀ ਉਹ ਇਲੀਗਲ ਏਲੀਅਨ ਸੀ। ਸਭ ਨੂੰ ਹੀ ਪਤਾ ਹੈ ਵੀ ਇਹ ਕਿਸ ਹਿਸਾਬ ਦੇ ਨਾਲ ਇਹ ਜਿਹੜਾ ਪੋਲੀਟੀਕਲ ਮੁੱਦਾ ਇਸ ਟਾਈਮ ਬਣਿਆ, ਤੇ ਇਹ ਜਿਹੜੀ ਫਾਈਟ ਆ ਵਰਸਸ ਕੈਲੀਫੋਰਨੀਆ ਕਰਕੇ, ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਵੱਡਾ ਅਸਰ ਪੈਣ ਜਿਹੜਾ ਹੋ ਜਾ ਰਿਹਾ ਆ। ਨਾਨ ਡੋਮਿਸਾਈਲਸ ਵਾਲਿਆਂ ਨੂੰ ਅਲਾਉ ਨਹੀਂ ਕਰਨ ਦੇਣਾ, ਕਹਿੰਦੇ ਅਮਰੀਕਨ ਫੈਮਲੀਜ਼ ਨੂੰ ਜਿਹੜਾ ਸੇਫਟੀ ਉਹਨਾਂ ਦੀ ਰਿਸਕ ਜਿਹੜਾ ਆ ਉਹ ਬਣ ਚੁੱਕਾ ਹੈਗਾ ਆ। ਆਲਦੋ ਇਸ ਗੱਲ ਦੇ ਵਿੱਚ ਪੂਰੀ ਸੱਚਾਈ ਨਹੀਂ ਵੀ ਹੈਗੀ, ਪਰ ਫਿਰ ਵੀ ਇਹਨਾਂ ਨੇ ਇਸ ਇੱਕ ਇਸ਼ੂ ਨੂੰ ਇੰਨਾ ਕੁ ਜ਼ਿਆਦਾ ਹੁਣ ਕਹਿ ਲਓ ਵੀ ਆਪਣੇ ਪੱਖ ਦੇ ਵਿੱਚ ਪੋਲੀਟੀਕਲੀ ਵੀ ਮੋਟੀਵੇਟ ਜਿਹੜਾ ਉਹ ਹੁੰਦਾ ਆ, ਉਹ ਸਾਰਾ ਕੁਝ ਨਾਲ ਦੇ ਨਾਲ ਹੀ ਆ। ਪਰ ਇਹਦੇ ਵਿੱਚੋਂ ਜਿਹੜਾ ਫੈਕਟ ਆਫ ਦਾ ਜਿਹੜਾ ਮੁੱਦਾ ਆ ਉਹ ਇਹ ਆ ਵੀ ਐਕਸੀਡੈਂਟ ਗਲਤੀ ਦੇ ਨਾਲ ਜਿਹੜਾ ਇਹ ਹੋਇਆ, ਉਸ ਤੋਂ ਬਾਅਦ ਦੇ ਵਿੱਚ ਇਹ ਗੱਲ ਕਿੱਥੇ ਦੀ ਕਿੱਥੇ ਤੱਕ ਜਿਹੜੀ ਉਹ ਪਹੁੰਚ ਗਈ ਆ। ਫਲੋਰੀਡਾ ਵਾਲੇ ਜਿਹੜੇ ਇਹ ਕਹਿ ਰਹੇ ਆ ਵੀ ਅਸੀਂ ਸੈਂਚੁਰੀ ਸਿਟੀਜ਼, ਸੈਂਚੁਰੀ ਸਟੇਟਸ ਦੇ ਜਿਹੜੇ ਡਰਾਈਵਿੰਗ ਲਾਇਸੈਂਸ ਹੋਲਡਰ ਆ, CDL ਜਿਹੜੇ ਹੋਲਡਰ ਆ, ਉਹਨਾਂ ਨੂੰ ਜਿਹੜਾ ਆ ਅਸੀਂ ਇੱਥੇ ਫਲੋਰੀਡਾ ਦੇ ਵਿੱਚ ਨਹੀਂ ਚਲਾਉਣ ਦੇਵਾਂਗੇ। ਤੇ ਉਹ ਸ਼ਰੇਆਮ ਹੀ ਹੁਣ ਉਹਨਾਂ ਸਾਰਿਆਂ ਨੂੰ ਨਿਸ਼ਾਨਾ ਜਿਹੜਾ ਉਹ ਬਣਾ ਰਹੇ ਹੈਗੇ ਆ। ਸੋ ਇੱਕ ਨਹੀਂ, ਦੋ ਨਹੀਂ, ਮਲਟੀਪਲ ਫਰੰਟਸ ਤੋਂ ਇਸ ਟਾਈਮ ਜਿਹੜਾ ਪ੍ਰਸ਼ਾਸਨ ਆ ਉਹ ਇਸ ਦੇ ਵਿੱਚ ਅੱਗੇ ਜਿਹੜਾ ਉਹ ਵੱਧ ਰਿਹਾ ਸੀ। ਹਰਜੋਤ ਸਿੰਘ ਜੀ ਆਪਣੇ ਵਾਲੇ ਪਾਸੇ ਕਈ ਕਹਿ ਰਹੇ ਸੀਗੇ ਵੀ ਇਹਨਾਂ ਸਟੇਟਸ ਦਾ ਬਾਈਕਾਟ ਕਰੋ, ਤੁਹਾਡੇ ਕਰਨ ਤੋਂ ਪਹਿਲਾਂ ਉਹਨਾਂ ਨੇ ਤੁਹਾਨੂੰ ਹੀ ਰੋਕ ਦਿੱਤਾ, ਜੋ ਹੁਣ ਆਪਾਂ ਕੀ ਕਰਾਂਗੇ। ਹੁਣ ਇਹਦਾ ਮਤਲਬ ਉਹ ਉਹਨਾਂ ਨੂੰ ਇਸ ਚੀਜ਼ ਦਾ ਫਰਕ ਨਹੀਂ ਪੈਂਦਾ, ਜਿਹੜਾ ਕਹਿ ਰਹੇ ਸੀਗੇ ਵੀ ਆਪਾਂ ਬਾਈਕਾਟ ਕਰ ਦਿੰਦੇ ਤੇ ਇਹਨਾਂ ਜਿਹੜੀਆਂ ਸਟੇਟਾਂ ਦਾ ਸ਼ਾਇਦ ਭੱਠਾ ਬਹਿ ਜਾਣਾ ਆ, ਉਹ ਪਤਾ ਨਹੀਂ ਕੀ ਸੋਚੀ ਬੈਠੇ ਆ, ਉਹ ਤਾਂ ਸਾਰਿਆਂ ਨੂੰ ਕੱਢਣ ਨੂੰ ਫਿਰਨ ਦੇ ਆ। ਉਹ ਦੇਖੋ ਵੀ ਉਹ ਕਿੱਥੇ ਤੱਕ ਅੱਗੇ ਤੱਕ ਉਹਨਾਂ ਨੇ ਗੱਲ ਜਿਹੜੀ ਉਹ ਲੈ ਗਏ ਆ ਵੀ ਜਿਹੜੇ ਜਿਨ੍ਹਾਂ ਨੂੰ ਇਹਨਾਂ ਸੂਬਿਆਂ ਤੋਂ ਲਾਇਸੈਂਸ ਮਿਲੇ ਆ ਉਹਨਾਂ ਨੂੰ ਅਸੀਂ ਇੱਥੇ ਆਉਣ ਹੀ ਨਹੀਂ ਦੇਣਾ। 2023 ਦੇ ਵਿੱਚ ਕਿਉਂਕਿ ਜਿਸ ਬੰਦੇ ਦੇ ਕਰਕੇ ਸਾਰਾ ਕੁਝ ਹੁਣ ਇਹ ਮੁੱਦਾ ਇੱਥੇ ਤੱਕ ਪਹੁੰਚਿਆ ਆ, ਉਹਨੂੰ ਵਾਸ਼ਿੰਗਟਨ ਨੇ ਲਾਇਸੈਂਸ ਦਿੱਤਾ ਸੀ ਤੇ ਕੈਲੀਫੋਰਨੀਆ ਨੇ 2024 ਦੇ ਵਿੱਚ ਜਿਹੜਾ ਉਹ ਦਿੱਤਾ ਸੀਗਾ। ਸੋ ਸਟੇਟ ਦਾ ਜਿਹੜਾ ਅਟਰਨੀ ਜਨਰਲ ਆ, ਉਹਨਾਂ ਨੇ ਇਸ ਤਰੀਕੇ ਨਾਲ ਕਿਹਾ ਆ ਐਗਰੀਕਲਚਰ ਲਾ ਐਨਫੋਰਸਮੈਂਟ ਇਹਨਾਂ ਦੇ ਕੋਲ ਹਰ ਇੱਕ ਜਿਹੜੇ ਆ ਲੂਪ ਹੋਲ ਹੈਗਾ ਆ। ਸੋ ਉਹਨਾਂ ਨੂੰ ਪਤਾ ਆ ਵੀ ਕਿੱਦਾਂ ਜਿਹੜਾ ਆ ਇਸ ਦੇ ਵਿੱਚ ਰੋਕਿਆ ਜਿਹੜਾ ਹੋ ਜਾ ਸਕਦਾ ਆ। ਹੁਣ ਇਹ ਵੀ ਇਸ ਦੇ ਵਿੱਚ ਕੋਈ ਦੋਰਾਵਾ ਨਹੀਂ ਹੈ, ਜਿਹੜਾ ਕੈਲੀਫੋਰਨੀਆ ਨੇ ਜਾਂ ਵਾਸ਼ਿੰਗਟਨ ਨੇ ਇਹਨਾਂ ਨੂੰ ਲਾਇਸੈਂਸ ਦਿੱਤਾ ਸੀਗਾ, ਉਹ ਫੈਡਰਲ ਜਿਹੜੀ FMCSA ਦੇ ਐਡਮਿਨਿਸਟ੍ਰੇਸ਼ਨ ਦੀਆਂ ਗਾਈਡਲਾਈਨਸ ਆ ਉਹਦੇ ਤਹਿਤ ਹੀ ਦਿੱਤਾ ਹੋਊਗਾ। ਪਰ ਫਿਰ ਵੀ ਇਹਨਾਂ ਨੇ ਕੋਈ ਐਗਰੀਕਲਚਰ ਲਾ ਐਨਫੋਰਸਮੈਂਟ ਇਸ ਦੇ ਵਿੱਚ ਐਡ ਜਿਹੜੀ ਕਰਕੇ ਉਸ ਪਾਸਿਓਂ ਕਹਿੰਦੇ ਵੀ ਇਸ ਨੂੰ ਜਿਹੜਾ ਹੁਣ ਰੋਕਣਾ ਆ। ਸੋ ਫਲੋਰੀਡਾ ਟਰਨਪਾਈਕ ਦਾ ਜਿਹੜਾ ਐਕਸੀਡੈਂਟ ਸੀਗਾ, ਉਸ ਨੇ ਐਨਫੋਰਸਮੈਂਟ ਦੀਆਂ ਵੱਡੀਆਂ ਚੇਂਜਸ ਜਿਹੜੀਆਂ ਆ ਉਹ ਲੈ ਆਂਦੀਆਂ ਆ। ਇਸ ਟਾਈਮ ਹਰਜਿੰਦਰ ਦੇ ਉੱਤੇ ਉਹਨਾਂ ਨੇ 6 ਜਿਹੜੇ ਚਾਰਜ, 3 ਵਹੀਕੂਲਰ ਹੋਮਿਸਾਈਡ ਦੇ ਵੀ ਤੇ 3 ਵਹੀਕੂਲਰ ਮੈਨਸਲੌਟਰ ਦੇ ਵੀ ਲਾਏ ਸੀਗੇ, ਤੇ ਕਿਸੇ ਵੀ ਚਾਰਜ ਦੇ ਵਿੱਚ ਉਸ ਨੂੰ ਬੌਂਡ ਜਿਹੜਾ ਉਹ ਨਹੀਂ ਸੀ ਦਿੱਤਾ, ਡਿਨਾਈ ਜਿਹੜਾ ਇਸ ਦੇ ਵਿੱਚ ਕਰ ਦਿੱਤਾ ਸੀਗਾ। ਸੋ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਸੀਗਾ ਵੀ FDACS ਜਿਹੜੀ ਫਲੋਰੀਡਾ ਡਿਪਾਰਟਮੈਂਟ ਆਫ ਐਗਰੀਕਲਚਰ ਐਂਡ ਕੰਜ਼ਿਊਮਰ ਸਰਵਿਸਿਜ਼ ਕਮਿਸ਼ਨਰ ਆ, ਉਹਨਾਂ ਨੇ ਕਿਹਾ ਵੀ ਜਿਹੜੇ ਆਈਸ ਦੇ ਏਜੰਟਸ ਆ ਉਹਨਾਂ ਦੀ 287G ਧਾਰਾ ਦੇ ਤਹਿਤ ਆਪਣੀ ਇਹ ਕਾਰਵਾਈ ਕਰਨਗੇ। ਫਲੋਰੀਡਾ ਉਹਨਾਂ ਸੂਬਿਆਂ ਦੇ ਵਿੱਚੋਂ ਪਹਿਲਾ ਸੂਬਾ ਬਣਿਆ ਸੀ ਜਿਨ੍ਹਾਂ ਨੇ ਕਿਹਾ ਸੀਗਾ ਵੀ ਜਿਹੜੇ ਹਾਈਵੇ ਪੈਟਰੋਲ ਵਾਲੇ ਆ ਉਹ ਆਈਸ ਦੇ ਨਾਲ ਮਿਲ ਕੇ ਕੰਮ ਜਿਹੜੇ ਉਹ ਕਰਨਗੇ। 23 ਸਟੇਸ਼ਨ ਨੇ ਐਗਰੀਕਲਚਰ ਇੰਟਰਡਿਕਸ਼ਨ ਜਿਹੜੇ ਸਟੇਸ਼ਨ ਨੇ ਫਲੋਰੀਡਾ ਦੇ ਵਿੱਚ, ਜਿਨ੍ਹਾਂ ਦਾ ਇਹੀ ਕੰਮ ਆ ਵੀ ਫਲੋਰੀਡਾ ਦੇ ਵਿੱਚ ਕੋਈ ਪੈਸਟ ਡਿਜ਼ੀਜ਼, ਐਗਰੀਕਲਚਰ ਪ੍ਰੋਡਕਟ ਉਹ ਜਿਹੜਾ ਕਿ ਉੱਥੋਂ ਦੇ ਇਨਵਾਇਰਨਮੈਂਟ ਦੇ ਲਈ ਖਤਰਨਾਕ ਹੋਵੇ, ਉਹ ਜਿਹੜਾ ਉਹ ਨਾ ਲੈ ਕੇ ਆਉਣ। ਤੇ ਕਹਿੰਦੇ ਵੀ ਉਹ ਐਗਰੀਕਲਚਰ ਦੀਆਂ ਚੀਜ਼ਾਂ ਚੈੱਕ ਕਰਨ ਦੇ ਨਾਲ ਨਾਲ ਹੁਣ ਉਸੇ ਦੇ ਵਿੱਚ ਇੱਕ ਮੱਦ ਦੇ ਤਹਿਤ ਇਮੀਗ੍ਰੇਸ਼ਨ ਦੇ ਵੀ ਜਿਹੜੀ ਚੈਕਿੰਗ ਆ ਉਹ ਕਰਿਆ ਕਰਨਗੇ। ਸੋ 287G ਜਿਹੜਾ ਪਾਰਟਨਰਸ਼ਿਪ ਆ ਉਹ ਇਹਨਾਂ ਦੇ ਨਾਲ ਹੋ ਚੁੱਕੀ ਹੈਗੀ ਆ ਜੀ। ਸੋ ਇਹ ਤਾਂ ਸੀਗੀ ਫਲੋਰੀਡਾ ਦੇ ਅਟਾਰਨੀ ਜਨਰਲ ਤੇ ਫਲੋਰੀਡਾ ਸਟੇਟ ਦੀ ਖਬਰ ਵੀ ਉਹ ਕਿਸ ਤਰ੍ਹਾਂ ਹੁਣ ਇਮੀਗ੍ਰੇਸ਼ਨ ਸਟੇਟਸ ਵੀ ਸਾਰਿਆਂ ਦਾ ਚੈੱਕ ਕਰਨ ਜਾ ਰਹੇ ਆ। ਖਾਸ ਕਰਕੇ ਜਿਹੜੇ ਬਾਹਰਲੀਆਂ ਸਟੇਟਾਂ ਦੇ ਲਾਇਸੈਂਸ ਆ ਉਹਨਾਂ ਨੂੰ ਜ਼ਿਆਦਾ ਚੈੱਕ ਕਰੂਗੇ, ਹੋ ਸਕਦਾ ਉਹਨਾਂ ਨੂੰ ਨਾ ਵੀ ਚਲਾਣ ਦੇਣ। ਜਿੱਦਾਂ ਜਿੱਦਾਂ ਅਪਡੇਟ ਹੁੰਦੀ ਰਹੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ।